ਅਗਲੀ ਗੱਲ ਕਰੀਏ, ਬੜੀ ਹੈਰਾਨੀ ਜੀ ਵਾਲੀ ਜਿਹੜੀ ਇਹ ਖਬਰ ਆ, ਬੰਦਾ ਸੋਚਦਾ ਰਹਿੰਦਾ ਵੀ ਕੀ ਕੁਛ ਚੱਲਦਾ ਰਹਿੰਦਾ ਦੁਨੀਆ 'ਚ। ਬੜੇ ਅਵੱਲੇ ਤਰ੍ਹਾਂ ਦੇ ਲੋਕ ਨੇ, ਅਵੱਲੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਮੁੱਖ ਮੰਤਰੀ ਦੇ ਕੋਲ ਕਹਿੰਦੇ ਸ਼ਿਕਾਇਤ ਪਹੁੰਚੀ ਆ। ਇੱਕ ਜਣਾ ਆਖ ਰਿਹਾ, ਕਹਿੰਦਾ ਹਰ ਸਾਲ 3 ਵਾਰ ਮੈਨੂੰ ਸੱਪ ਡੰਗ ਲੈਂਦਾ। ਬਿਲਕੁਲ ਜੀ, ਇਹ ਬੜਾ ਇੱਕ ਹੈਰਾਨੀਜਨਕ ਔਰ ਨਵੇਕਲਾ ਵਰਤਾਰਾ ਸਾਹਮਣੇ ਆਇਆ ਕਿ ਇੱਕ ਬੰਦਾ ਮੁੱਖ ਮੰਤਰੀ ਕੋਲ ਸ਼ਿਕਾਇਤ ਲੈ ਕੇ ਪਹੁੰਚਿਆ ਕਿ ਜਨਾਬ ਮੇਰਾ ਛੁਟਕਾਰਾ ਕਰਾਓ, ਪਿਛਲੇ 22 ਸਾਲਾਂ 'ਚ 64 ਵਾਰ ਮੈਨੂੰ ਸੱਪ ਨੇ ਕੱਟ ਲਿਆ। 64 ਲਗਭਗ ਔਸਤ 3 ਦੇ ਨੇੜੇ ਜਾਂਦੀ ਆ, ਮਤਲਬ 66 ਵਾਰ ਬਣਦਾ 22 ਸਾਲਾਂ 'ਚ ਹਰ ਸਾਲ। ਮਤਲਬ ਹਰ ਸਾਲ 3 ਵਾਰ ਉਹਨੂੰ ਸੱਪ ਕੱਟ ਲੈਂਦਾ, ਔਸਤ ਹੀ ਨਿਕਲਦੀ ਆ। ਪਰ ਮੈਂ ਪਿਛਲਾ ਰਿਕਾਰਡ ਦੇਖ ਰਿਹਾ ਸੀਗਾ, ਉਹ ਕਹਿੰਦਾ ਕਿ ਪਿਛਲੇ 6 ਮਹੀਨਿਆਂ 'ਚ 5 ਵਾਰ ਕੱਟ ਲਿਆ। ਉਹ ਲਗਭਗ ਜ਼ਿਆਦਾਤਰ ਵਾਰ ਕਹਿੰਦਾ ਪੈਰ ਤੇ ਹੀ ਕੱਟਦਾ ਸੱਪ ਮੈਨੂੰ, ਹਰ ਵਾਰੀ। ਤੇ ਕਹਿੰਦਾ 1-2 ਵਾਰ ਸ਼ੁਰੂ ਤਾਂ ਲੱਗਿਆ ਕਿ ਚੱਲ ਰੂਟੀਨ 'ਚ ਹੋ ਗਿਆ, ਤੇ ਪਰ ਕਹਿੰਦਾ ਜਦੋਂ ਹਰ ਸਾਲ ਇਹ ਹੋਣ ਲੱਗ ਗਿਆ, ਸਾਲ 'ਚ 2-2 ਵਾਰ 3-3 ਵਾਰ, ਫਿਰ ਆ ਪਿਛਲੇ 6 ਮਹੀਨੇ ਤਾਂ ਲਗਾਤਾਰ, ਉਹਨੂੰ ਕੁਝ ਸਮਝੋ, ਕਹਿੰਦਾ ਮੈਂ ਮਾਨਸਿਕ ਰੋਗੀ ਹੁੰਦਾ ਜਾ ਰਿਹਾ, ਟੀਬੀ ਦਾ ਇਲਾਜ ਮੇਰਾ ਪਹਿਲਾਂ ਚੱਲਦਾ, BPL ਗਰੀਬ ਪਰਿਵਾਰ ਆ ਮੈਂ, ਦਵਾਈ ਖਾਣੋਂ ਮਤਲਬ ਔਖਾ ਏ, ਤੇ ਆਖਰ ਉਹਨੂੰ ਕੁਝ ਨਹੀਂ ਸੁਝਿਆ ਤੇ ਉਹ ਫਿਰ ਜਿਹੜੀ CM ਵਿੰਡੋ ਹੁੰਦੀ ਹੈ, ਸ਼ਿਕਾਇਤ ਵਿੰਡੋ, ਉੱਥੇ ਪਹੁੰਚ ਗਿਆ। ਇਹ ਮਾਮਲਾ ਪੰਜਾਬ ਦੇ ਗਵਾਂਢੀ ਸੂਬੇ ਹਰਿਆਣੇ ਦਾ ਜੀ। ਹਰਿਆਣੇ ਦੇ ਸੋਨੀਪਤ ਦਾ ਇੱਕ ਵਿਅਕਤੀ ਆ, ਉਹ ਮਨੋਹਰ ਲਾਲ ਖੱਟਰ ਨੂੰ ਸ਼ਿਕਾਇਤ ਦੇਣ ਵਿੰਡੋ ਤੇ ਗਿਆ ਜੀ। ਸੋਨੀਪਤ ਦਾ ਮੰਡੋਰਾ ਪਿੰਡ ਹੈ, ਮੰਡੋਰਾ ਪਿੰਡ ਦਾ ਕਰਮਵੀਰ ਸਿੰਘ ਹੈ, ਤੇ ਕਰਮਵੀਰ ਸਿੰਘ ਕਹਿੰਦਾ ਪਿਛਲੇ 22 ਸਾਲਾਂ 'ਚ 64 ਵਾਰ ਲਗਭਗ ਮੈਨੂੰ ਸੱਪ ਨੇ ਕੱਟ ਲਿਆ, ਤੇ ਮੇਰਾ ਇਹਦਾ ਕੋਈ ਹਿੱਲਾ ਵਸੀਲਾ ਨਹੀਂ ਹੁੰਦਾ। 2 ਮਾਰਚ 2023 ਨੂੰ ਉਹਨੂੰ ਸੱਪ ਨੇ ਫੇਰ ਕੱਟਿਆ ਹੁਣ, ਤੇ ਉਹ ਕਹਿੰਦਾ ਪਿਛਲੇ 6 ਮਹੀਨਿਆਂ 'ਚ 5 ਵਾਰ ਮੈਨੂੰ ਸੱਪ ਹੁਣ ਤੱਕ ਕੱਟ ਚੁੱਕਿਆ, ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਜੀ। ਨਾ ਮੇਰਾ ਚੱਜ ਨਾਲ ਇਲਾਜ ਹੁੰਦਾ, ਨਾ ਮੈਂ ਦਵਾਈ ਲੈ ਸਕਦਾ, ਪਹਿਲਾਂ ਹੀ BPL ਪਰਿਵਾਰ ਨਾਲ ਸੰਬੰਧਿਤ ਆ, ਕੋਈ ਕਾਰੋਬਾਰ ਨਹੀਂ ਉਹੋ ਜਿਹਾ, ਕੋਈ ਕੰਮ ਧੰਦਾ ਨਹੀਂ, ਤੇ ਹਰ ਵਾਰ ਫਿਕਰ ਰਹਿੰਦਾ ਕਿਤੇ ਵੀ ਜਾਣਾ ਕਿ ਸੱਪ ਮਗਰ ਨਾ ਆ ਜਾਵੇ। ਕਹਿੰਦਾ ਜੀ ਮੈਂ ਦਵਾਈ, ਅੰਗਰੇਜ਼ੀ ਦਵਾਈ ਵੀ ਲੈ ਲਈ, ਮੈਂ ਵੈਦਾਂ ਕੋਲ ਵੀ ਜਾਇਆ, ਮੈਂ ਸਪੇਰਿਆਂ ਤੋਂ ਵੀ ਦਵਾਈ ਰੱਖੀ ਹੋਈ ਆ, ਜਦ ਵੀ ਮੈਨੂੰ ਕੱਟਦਾ ਮੈਂ ਉਹ ਲਾ ਲੈਣਾ, ਖਾ ਲੈਣਾ, ਉਹਦੇ ਨਾਲ ਤੁਰੰਤ ਮੇਰਾ ਬਚਾਅ ਜਾਂ ਤਾਂ ਹੋ ਜਾਂਦਾ। ਪਰ ਮਤਲਬ ਕਿ ਆਹ ਹੁਣ ਨਵਾਂ ਹੀ ਬੱਤੀ ਰਹਿ ਕੇ ਰੁਕਦਾ ਨਹੀਂ। ਕਹਿੰਦਾ ਇੱਕ ਸਪੇਰਾ ਮੈਨੂੰ ਕਹਿੰਦਾ ਕਿ ਭਾਈ ਤੈਨੂੰ ਜਿਹੜਾ ਕੱਟਿਆ ਹੋਊਗਾ ਨਾ, ਉਹ ਸੱਪਣੀ ਹੋਊਗੀ, ਤੇ ਉਹ ਸੱਪਣੀ ਹੋ ਸਕਦਾ ਉਸ ਸਮੇਂ ਗਰਭਵਤੀ ਹੋਵੇ ਜਾਂ ਉਹਨੂੰ ਦਿਨ ਚੜੇ ਹੋਣ। ਕਹਿੰਦਾ ਸੋ ਇਸ ਲਈ ਕਹਿੰਦਾ ਉਹ ਸਮੇਂ ਕੱਟਿਆ ਤਾਂ ਉਹਦੀ ਸਮੈਲ ਹੁਣ ਤੇਰੇ ਅੰਦਰ ਆ, ਕਹਿੰਦਾ ਉਹ ਸਮੈਲ ਕਹਿੰਦਾ ਫਿਰ ਸੱਪਾਂ ਨੂੰ ਤੇਰੇ ਵੱਲ ਖਿੱਚ ਲਿਆਉਂਦੀ ਆ, ਇਹ ਇਸ ਲਈ ਕਹਿੰਦਾ। ਪਰ ਕਹਿੰਦਾ ਕਿ ਉਹ ਵਿਗਿਆਨਕ ਕੋਈ ਮੈਨੂੰ ਕੋਈ ਦੱਸਣ ਨੂੰ ਤਿਆਰ ਨਹੀਂ, ਇਹ ਤਾਂ ਸਪੇਰੇ ਨੇ ਦੱਸੀ ਕਹਾਣੀ ਆ। ਕੀ ਇਹ ਸੱਚ ਆ? ਕੀ ਏਦਾਂ ਹੋ ਰਿਹਾ ਕਿ ਮੇਰੇ ਅੰਦਰ ਉਹ ਸੱਪਣੀ ਦੀ ਖੁਸ਼ਬੂ ਆ ਜਿਹਦੇ ਕਰਕੇ ਸੱਪ ਮੇਰੇ ਵੱਲ ਖਿੱਚੇ ਆਉਂਦੇ ਨੇ ਤੇ ਹਰ ਸਾਲ ਮੇਰੇ ਤੇ ਹਮਲਾ ਕਰਦੇ ਨੇ? ਉਹ ਕਹਿੰਦਾ ਕਿ ਇਹ ਘਟਨਾ ਪਹਿਲੀ ਵਾਰ ਸਨ 2000 'ਚ ਵਾਪਰੀ ਸੀ। ਮੈਂ ਆਪਣੇ ਪਸ਼ੂਆਂ ਨੂੰ ਨਵਾਉਣ, ਜਿਹੜਾ ਪਿੰਡ ਟੋਭਾ ਹੁੰਦਾ ਆਪਣਾ, ਬਰਸਾਤੀ ਟੋਭਾ ਜਿਵੇਂ ਹੈ ਨਾ ਜੀ, ਜਾਂ ਛੱਪੜ ਹੁੰਦਾ, ਕਿ ਉੱਥੇ ਕਹਿੰਦਾ ਪਸ਼ੂਆਂ ਨੂੰ ਨਵਾਉਣ, ਹੁਣ ਤਾਂ ਆਪਣੇ ਪੰਜਾਬ 'ਚ ਤਾਂ ਲਗਭਗ ਖਤਮ ਹੋ ਗਿਆ ਵਰਤਾਰਾ, ਪਰ ਹਰਿਆਣਾ 'ਚ ਅਜੇ ਬਰਕਰਾਰ ਜੀ, ਕਿ ਪਸ਼ੂਆਂ ਨੂੰ ਖਾਲ ਤੇ ਪਾਣੀ ਪਿਲਾਉਣ ਲੈ ਗਏ, ਫਿਰ ਟੋਭੇ 'ਚ ਵੜਤੀਆਂ ਗੁਜ਼ਰ ਮੈਸਾਂ ਹੈ ਨਾ। ਸੋ ਇਸ ਲਈ ਕਹਿੰਦਾ ਮੈਂ ਉੱਥੇ ਨਵਾਉਣ ਲੈ ਕੇ ਗਿਆ, ਤੇ ਉੱਥੇ ਕਹਿੰਦਾ ਮੈਨੂੰ ਪਹਿਲੀ ਵਾਰ ਸੱਪ ਨੇ ਸਨ 2000 'ਚ ਕੱਟਿਆ ਸੀ, ਤੇ ਉਹ ਤੋਂ ਬਾਅਦ ਕਹਿੰਦਾ ਹੁਣ ਇਹ ਵਰਤਾਰਾ ਰੁਕੇ ਨਹੀਂ ਰਿਹਾ। 2023 ਆ ਗਈ, 22 ਸਾਲਾਂ 'ਚ 64 ਵਾਰ, ਤੇ ਪਿਛਲੇ 6 ਮਹੀਨਿਆਂ 'ਚ 5 ਵਾਰ ਮੈਨੂੰ ਸੱਪ ਕੱਟ ਚੁੱਕਿਆ। ਇਸ ਲਈ ਅੱਕ ਕੇ ਹੁਣ ਮੈਂ ਮੁੱਖ ਮੰਤਰੀ ਸਾਹਿਬ ਤੋਂ ਇਹ ਮਸਲੇ ਦਾ ਹੱਲ ਲੈਣਾ ਆ। ਸੋ ਦੇਖਦੇ ਹਾਂ ਜੀ ਕੀ ਹੱਲ ਹੁੰਦਾ ਇਸ ਸ਼ਿਕਾਇਤ ਦਾ। ਪਰ ਉਹ ਬੰਦਾ ਕਹਿੰਦਾ ਮੈਂ ਪੀੜਤ ਬਹੁਤ